ਸੈਨ ਫਰਾਂਸਿਸਕੋ ਕੈਲੀਫੋਰਨੀਆ ਦਾ ਜਿਹੜਾ ਮਸ਼ਹੂਰ ਸ਼ਹਿਰ ਹੈਗਾ। ਇੱਥੇ ਦਾ ਜਿਹੜਾ ਵੈਸਟਫੀਲਡ ਸੈਨ ਫਰਾਂਸਿਸਕੋ ਸੈਂਟਰ ਆ, ਉਹਦੇ ਵਿੱਚੋਂ ਹੋਰ ਦੋ ਬੜੇ ਮਸ਼ਹੂਰ, ਇੱਕ ਕਾਸਮੈਟਿਕ ਦਾ ਸਟੋਰ ਤੇ ਇੱਕ ਐਲ ਓਕੀਟੇਨ ਕਰਕੇ ਫ੍ਰੈਂਚ ਸਕਿਨ ਕੇਅਰ ਬ੍ਰਾਂਡ ਹੈਗੀ ਆ। ਦੋਨੋਂ ਹੀ ਉਹ ਇਸ ਨੂੰ ਛੱਡ ਕੇ ਜਾ ਰਹੇ ਹੈਗੇ ਆ। ਸੋ ਜੋ ਇਹ ਉੱਥੇ ਦੇ ਮਾਲ ਆ, ਧੜਾ ਧੜ ਖਾਲੀ ਹੋ ਰਹੇ ਹੈਗੇ ਆ। ਤੇ ਦੂਸਰਾ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ, ਵੀ ਬਹੁਤ ਵਾਰ ਆਪਾਂ ਸੋਚਦੇ ਹਾਂ ਵੀ ਦੇਖੋ ਜੀ ਰੀਅਲ ਸਟੇਟ ਕਿੱਥੇ ਜਾ ਰਹੀ ਆ, ਰੀਅਲ ਸਟੇਟ ਦੀਆਂ ਪ੍ਰਾਈਸਾਂ ਇਦਾਂ ਉੱਪਰ ਜਾਂਦੀਆਂ ਆ, ਡਬਲ ਹੋ ਜਾਂਦੀਆਂ, ਟ੍ਰਿਪਲ ਹੋ ਜਾਂਦੀਆਂ। ਸੈਨ ਫਰਾਂਸਿਸਕੋ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ। ਜੀ ਕਿਸੇ ਟਾਈਮ ਦੇ ਉੱਤੇ ਜਿਹੜਾ ਡੈਟਰੋਇਟ ਆ, ਉਹਨੂੰ ਸੈਨ ਫਰਾਂਸਿਸਕੋ ਵਾਂਗ ਹੀ ਜਾਣਿਆ ਜਾਂਦਾ ਸੀ ਜਦੋਂ ਗੋਲਡਨ ਏਜ ਹੁੰਦਾ ਸੀ। ਅਮਰੀਕਾ ਦੀਆਂ ਕੰਪਨੀਆਂ, ਕਾਰਾਂ ਦੀਆਂ ਕੰਪਨੀਆਂ ਦੇ ਮੇਨ ਆਫਿਸਸ ਡੈਟਰੋਇਟ ਦੇ ਵਿੱਚ ਸੀਗੇ, ਜਿੱਥੇ ਅੱਜ ਦੀ ਡੇਟ 'ਚ ਕਈ ਏਰੀਏ ਇਦਾਂ ਦੇ ਆ, 5-5 10,000 ਡਾਲਰ ਦੇ ਘਰ ਆ ਤੇ ਪੂਰੇ ਦੇ ਪੂਰੀਆਂ ਸਟਰੀਟਸ ਆ ਉਹ ਖਾਲੀ ਪਈਆਂ ਹੈਗੀਆਂ। ਸੋ ਇਹੀ ਕੁਝ ਜਿਹੜਾ ਆ ਸੈਨ ਫਰਾਂਸਿਸਕੋ ਦੀ ਜੇ ਕੰਡੀਸ਼ਨ ਦੇਖਦੇ ਜਾਈਏ, ਉੱਥੇ ਬਣਦਾ ਜਾ ਰਿਹਾ ਹੈਗਾ ਆ। ਇੱਕ ਕੰਪਨੀ ਨੇ 949 ਮਿਲੀਅਨ ਦੇ ਦੋ ਆਫਿਸ ਬਿਲਡਿੰਗਸ ਖਰੀਦੀਆਂ ਸੀ ਪਿਛਲੇ ਦਿਨਾਂ ਦੇ ਵਿੱਚ, 550 555 ਤੇ 575 ਮਾਰਕੀਟ ਸਟਰੀਟ। ਜਦੋਂ ਤੁਸੀਂ ਸੈਨ ਫਰਾਂਸਿਸਕੋ ਜਾਂਦੇ ਆ, ਬੜੀਆਂ ਹਾਈ ਰਾਈਜ਼ ਬਿਲਡਿੰਗ ਹੈਗੀਆਂ। ਹੁਣ ਉਹ ਬੈਕ ਆਊਟ ਹੋ ਗਏ ਉਤੋਂ, ਕਹਿੰਦੇ ਵੀ ਨਹੀਂ, ਇਹ ਸਾਡੇ ਬਸ ਦਾ ਰੋਗ ਨਹੀਂ ਹੈਗਾ। 70% ਬਿਲਡਿੰਗ ਤਾਂ ਇਹ ਖਾਲੀ ਜਿਹੜੀਆਂ ਪਈਆਂ ਹੈਗੀਆਂ ਆ। ਤੇ ਪੈਰਾਮਾਊਂਟ ਤਾਂ ਇਹਦਾ ਜਿਹੜਾ ਪਾਰਟਨਰ ਬਲੈਕਟੋਨ ਆ, ਉਹ 121 ਮਿਲੀਅਨ ਡਾਲਰ ਦੇ ਕਰਜ਼ੇ ਥੱਲੇ ਆ। ਵਨ ਮਾਰਕੀਟ ਪਲਾਜ਼ਾ ਵਾਲੀ ਜੋ ਬਿਲਡਿੰਗ ਆ ਸੈਨ ਫਰਾਂਸਿਸਕੋ ਦੇ ਵਿੱਚ। ਜੇ ਓਵਰਆਲ ਗੱਲ ਕਰਦੇ ਜਾਈਏ ਤੇ ਜਿਹੜੀ ਕਮਰਸ਼ੀਅਲ ਰੀਅਲ ਸਟੇਟ ਆ, 255 ਕੈਲੀਫੋਰਨੀਆ ਸਟਰੀਟ, 255 ਕੈਲੀਫੋਰਨੀਆ ਸਟਰੀਟ, ਜਦੋਂ ਕਿਤੇ ਸੈਨ ਫਰਾਂਸਿਸਕੋ ਜਾਓ ਤੇ ਦੇਖੋ ਬਹੁਤ ਹਾਈ ਰਾਈਜ਼ ਬਿਲਡਿੰਗ ਹੈਗੀ ਆ। ਜੀ ਉਹਦੀ ਕਹਿੰਦੇ ਕੀਮਤ ਇਸ ਟਾਈਮ 49 ਮਿਲੀਅਨ ਡਾਲਰ ਆ, ਜੋ ਕਿ 2019 ਚ 156 ਮਿਲੀਅਨ ਸੀ। ਵਾਓ। 2019 ਚ 156 ਮਿਲੀਅਨ ਤੋਂ ਘਟ ਕੇ ਹੁਣ ਉਹਦੀ ਪ੍ਰਾਈਸ 49 ਮਿਲੀਅਨ ਰਹਿ ਗਈ, ਜੋ 70% ਡਾਊਨ ਹੈਗੀ ਆ। ਤੇ ਇੱਕ ਪ੍ਰਾਈਵੇਟ ਇਕੁਇਟੀ ਫਰਮ ਰੌਕ ਪੁਆਇੰਟ ਗਰੁੱਪ ਜੋ ਆ, ਉਹ ਇੱਕ ਨਵੀਨ ਨਾਮ ਦਾ ਲੈਂਡਰ ਆ, ਉਹਦੇ ਨਾਲ ਗੱਲਬਾਤ ਕਰ ਰਿਹਾ ਹੈਗਾ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ASB ਰੀਅਲ ਸਟੇਟ ਇਨਵੈਸਟਮੈਂਟ ਆ, ਉਹਨਾਂ ਨੇ ਇੱਕ ਹੋਰ ਬਿਲਡਿੰਗ ਜਿਹੜੀ ਆ 795 ਫੋਲਸਮ ਸਟਰੀਟ, ਜੋ ਇਹ ਫੋਲਸਮ ਸਟਰੀਟ ਦੇ ਉੱਤੇ ਹੈਗੀ ਆ, ਇਹ ਵੀ ਬਹੁਤ ਹਾਈ ਰਾਈਜ਼ ਬਿਲਡਿੰਗ ਆ। ਇਸ ਨੂੰ 110 ਮਿਲੀਅਨ ਦੇ ਵਿੱਚ ਉਹਨਾਂ ਨੇ ਖਰੀਦਿਆ ਸੀ 2013 ਦੇ ਵਿੱਚ, ਤੇ ਹੁਣ ਉਹਦੀ ਕੀਮਤ ਜਿਹੜੀ ਆ 51 ਮਿਲੀਅਨ ਡਾਲਰ ਆ। ਸੋ 10 ਸਾਲਾਂ ਬਾਅਦ ਅੱਧੀ ਪ੍ਰਾਈਸ ਰਹਿ ਗਈ। ਤੇ ਜਿਹੜੀ ਦੂਜੀ ਸੀ, ਉਹ ਮੈਂ ਤੁਹਾਨੂੰ ਦੱਸੀ ਆ ਵੀ ਉਹ 5 ਸਾਲਾਂ ਚ ਉਹਦੀ ਜਿਹੜੀ ਪ੍ਰਾਈਸ ਆ 70% ਜਿਹੜੀ ਘਟ ਗਈ ਹੈਗੀ ਆ। ਸੋ ਕਾਰਨ ਇਹਦਾ ਇਹ ਆ ਵੀ ਇੱਕ ਤਾਂ ਕਰੋਨਾ ਦੇ ਦੌਰਾਨ ਬਹੁਤ ਸਾਰੇ ਆਫਿਸ ਬਿਲਡਿੰਗਸ ਖਾਲੀ ਹੋ ਗਈਆਂ, ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੂਸਰਾ ਜਿਹੜਾ ਆ, ਉੱਥੇ ਹੋਮਲੈਸਨੈਸ, ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ, ਸਫਾਈ ਨਹੀਂ ਹੈ, ਗੰਦਮੰਦ ਬਹੁਤ ਹੈਗਾ ਆ। ਆਪਾਂ ਦੇਖਿਆ ਸੀ ਪਿਛਲੇ ਸਾਲ ਇੱਕ ਕੰਪਨੀ ਦਾ CEO ਤੁਰ ਕੇ ਜਾ ਰਿਹਾ ਸੀ, ਉਹਨੂੰ ਚਾਕੂ ਦੇ ਨਾਲ ਮਾਰ ਦਿੱਤਾ ਸੀ। ਸੋ ਜਿਹੜਾ ਓਵਰਆਲ ਰੈਪੂਟੇਸ਼ਨ ਆ ਸੈਨ ਫਰਾਂਸਿਸਕੋ ਸ਼ਹਿਰ ਦਾ, ਇਸ ਟਾਈਮ ਵੱਧ ਤੋਂ ਜਿਹੜਾ ਬਦਤਰ ਬਣਦਾ ਜਾ ਰਿਹਾ ਹੈ। ਜੀ।